ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਟੈਕਸਸ ਨੇ ਕਹਿੰਦੇ ਵੀ ਜਿਹੜੇ ਸਕਿਲਡ ਫੋਰਨ ਵਰਕਰਸ ਆ ਉਹਨਾਂ ਦੇ ਵੀਜ਼ੇਸ ਦੇ ਉੱਤੇ ਇੱਕ ਹਿਸਾਬ ਦੇ ਨਾਲ ਰੋਕ ਲਾਉਣ ਨੂੰ ਲੈ ਕੇ ਕਦਮ ਜਿਹੜੇ ਉਹ ਅੱਗੇ ਚੱਕ ਲਏ ਆ। ਗਵਰਨਰ ਗ੍ਰੈਗ ਐਬਟ ਟੈਕਸਸ ਦੇ ਉਹਨਾਂ ਨੇ ਕੱਲ ਕਹਿੰਦੇ ਵੀ ਸਾਰੀਆਂ ਸਟੇਟ ਏਜੰਸੀਜ਼, ਪਬਲਿਕ ਯੂਨੀਵਰਸਿਟੀਜ਼ ਉਹਨਾਂ ਦੇ ਉੱਤੇ ਰੋਕ ਲਗਾ ਦਿੱਤੀ ਵੀ ਕੋਈ ਵੀ ਸਕਿਲਡ ਫੋਰਨ ਵਰਕਰ ਜਿਹੜੇ ਵੀਜ਼ੇ ਦੇ ਉੱਤੇ ਹੁੰਦੇ ਆ ਉਹਨਾਂ ਨੂੰ ਹਾਇਰਿੰਗ ਦੇ ਵਿੱਚ ਨਹੀਂ ਲਵੇਗਾ। ਜਿਹੜੀ ਰੈੱਡ ਸਟੇਟ ਆ, ਕੰਜ਼ਰਵੇਟਿਵ ਸਟੇਟ ਆ, ਇਹਨਾਂ ਦੇ ਜਿਹੜੇ ਲੀਡਰਸ ਆ ਉਹ ਤੇ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਹੈ ਇਸ ਟਾਈਮ H1B ਨੂੰ ਇੱਕ ਹਿਸਾਬ ਦੇ ਨਾਲ ਖਤਮ ਕਰਨ ਵੱਲ ਨੂੰ ਹੌਲੀ ਹੌਲੀ ਕਦਮ ਚੱਕ ਰਹੀ ਆ। ਕੱਲ ਵੀ ਆਪਾਂ ਤੁਹਾਡੇ ਨਾਲ ਖਬਰ ਹਰਜੋਤ ਜੀ ਨੇ ਸਾਂਝੀ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ ਕਿਤੇ ਚੁੱਪ ਚੁਪੀਤੇ H1 ਨੂੰ ਖਤਮ ਤਾਂ ਨਹੀਂ ਕਰਤਾ, ਕਿਉਂਕਿ ਸਾਲ ਡੇਢ ਡੇਢ ਸਾਲ ਦੀਆਂ ਜਿਹੜੀਆਂ ਅਪਾਇੰਟਮੈਂਟ ਦੀਆਂ ਡੇਟਸ ਆ ਉਹ ਲੋਕਾਂ ਦੀਆਂ ਹੁਣ ਬਣ ਰਹੀਆਂ ਆ। ਗਵਰਨਰ ਗ੍ਰੈਗ ਐਬਟ ਨੇ ਚਿੱਠੀ ਲਿਖ ਦਿੱਤੀ ਆ ਸਟੇਟ ਏਜੰਸੀਜ਼ ਨੂੰ, ਆਰਡਰ ਕਰ ਦਿੱਤੀ ਆ ਇਨਵੈਸਟੀਗੇਸ਼ਨ। ਕਹਿੰਦੇ ਵੀ ਜਾਂਚ ਕਰੋ ਉਹਨਾਂ ਏਜੰਸੀਜ਼ ਦੀ, ਯੂਨੀਵਰਸਿਟੀਜ਼ ਦੀ ਜਿਨ੍ਹਾਂ ਨੇ ਫੋਰਨ ਜੌਬ ਐਪਲੀਕੈਂਟਸ ਨੂੰ ਸਪਾਂਸਰ ਕੀਤਾ ਆ, ਜਿਹੜੇ H1B ਵੀਜ਼ਾਸ ਦੇ ਉੱਤੇ ਉੱਥੇ ਆ ਰਹੇ ਆ। ਟੈਕਸਸ ਦੇ ਵਿੱਚ ਬੀਤੇ ਕੁਝ ਹਫ਼ਤਿਆਂ ਤੋਂ H1B ਦਾ ਰੌਲਾ ਬਹੁਤ ਜ਼ਿਆਦਾ ਚੱਲ ਰਿਹਾ ਹੈਗਾ ਆ। ਲੋਕ H1B ਵਾਲੀਆਂ ਜਿੱਥੇ ਅਪਰੂਵ ਹੋਈਆਂ ਐਪਲੀਕੇਸ਼ਨਸ ਆ ਉਹਨਾਂ ਐਡਰੈਸਿਸ ਦੇ ਉੱਤੇ ਘਰਾਂ 'ਚ ਜਾ ਕੇ ਸੋ ਕਾਲਡ ਆਪਣੇ ਵੱਲੋਂ ਇਨਵੈਸਟੀਗੇਸ਼ਨਾਂ ਤੇ ਵੀਡੀਓਜ਼ ਜਿਹੜੀਆਂ ਆ ਉਹ ਚਾੜ ਰਹੇ ਹੈਗੇ ਆ। ਕਹਿੰਦੇ ਵੀ ਕੈਲੀਫੋਰਨੀਆ, ਨਿਊਯਾਰਕ ਤੇ ਨਿਊ ਜਰਸੀਜ਼ ਤੋਂ ਇਲਾਵਾ ਟੈਕਸਸ ਇੱਕ ਅਜਿਹਾ ਸੂਬਾ ਸੀਗਾ ਟੌਪ 5 ਦੇ ਵਿੱਚ ਜਿੱਥੇ ਸਭ ਤੋਂ ਵੱਧ H1B ਵੀਜ਼ਾ ਵਰਕਰਸ ਜਿਹੜੇ ਆ ਉਹ ਕੰਮ ਕਰਦੇ ਸੀ। ਪਿਛਲੇ ਸਾਲ ਇਸੇ ਤਰੀਕੇ ਦੇ ਨਾਲ ਗਵਰਨਰ ਰੌਨ ਡਿਸੈਂਟਿਸ ਜਿਹੜੇ ਫਲੋਰੀਡਾ ਦੇ ਆ ਉਹਨਾਂ ਨੇ ਵੀ ਇਹੀ ਆਰਗੂਮੈਂਟ ਦਿੱਤਾ ਸੀਗਾ ਵੀ H1B ਵੀਜ਼ਾਸ ਆ ਉਹਨਾਂ ਨੂੰ ਲਿਮਿਟ ਕਰ ਦੇਣਾ ਚਾਹੀਦਾ ਆ। ਉਹਨਾਂ ਨੇ ਸੂਬੇ ਦੀਆਂ ਜਿਹੜੀਆਂ ਯੂਨੀਵਰਸਿਟੀਜ਼ ਦੇ ਉੱਤੇ ਉਹ ਰੋਕ ਲਾਈ ਸੀਗੀ। ਜਿਹੜੀ ਫਲੋਰੀਡਾ ਬੋਰਡ ਆਫ ਗਵਰਨਰਸ ਦੀ ਕਮੇਟੀ ਆ ਉਹ ਕਹਿੰਦੇ ਵੀ ਆਲਰੇਡੀ ਸੋਚ ਰਹੀ ਆ ਵੀ 2027 ਤੋਂ ਇਹਨਾਂ ਨੇ ਇਹ ਜਿਹੜੇ H1B ਵਾਲੀ ਹਾਇਰਿੰਗ ਆ ਉਸ ਨੂੰ ਰੋਕ ਦੇਣਾ ਆ। ਤੇ ਹੁਣ ਟੈਕਸਸ ਦੇ ਗਵਰਨਰ ਗ੍ਰੈਗ ਐਬਟ ਨੇ ਵੀ ਇਸੇ ਤਰੀਕੇ ਦਾ ਹੀ ਟਾਈਮ ਫਰੇਮ ਤੇ ਇਸੇ ਤਰੀਕੇ ਦੀ ਹੀ ਜਿਹੜੀ ਰੋਕ ਆ ਉਹ ਲਾਈ ਆ। ਟਰੰਪ ਐਡਮਿਨਿਸਟ੍ਰੇਸ਼ਨ ਨੇ ਪਿਛਲੇ ਸਾਲ ਸਤੰਬਰ ਮਹੀਨੇ 'ਚ $1 ਲੱਖ ਵਨ ਟਾਈਮ ਫੀਸ H1B ਪਟੀਸ਼ਨਸ ਕਰਤਾ ਦੇ ਉੱਤੇ ਜਿਹੜੀ ਉਹ ਲਾਈ ਸੀ। ਕਹਿੰਦੇ ਵੀ ਉਹਨਾਂ ਨੇ ਇਹ ਆਰਗੂਮੈਂਟ ਦਿੱਤਾ ਸੀਗਾ ਵੀ ਜਿਹੜੇ ਇੰਪਲੋਇਰਸ ਆ ਉਹਨਾਂ ਦੇ ਦੁਆਰਾ ਇਸ ਦੀ ਜਿਹੜੀ ਆ ਨਜਾਇਜ਼ ਵਰਤੋਂ ਇੱਕ ਹਿਸਾਬ ਦੇ ਨਾਲ ਕੀਤੀ ਜਾ ਰਹੀ ਆ ਤੇ ਅਮਰੀਕਨ ਵਰਕਰਸ ਆ ਉਹਨਾਂ ਨੂੰ ਲਾਂਭੇ ਜਿਹੜਾ ਉਹ ਰੱਖਿਆ ਜਾ ਰਿਹਾ ਆ। ਗ੍ਰੈਗ ਐਬਟ ਨਵੰਬਰ ਦੇ ਵਿੱਚ ਰੀ-ਇਲੈਕਸ਼ਨ ਲਈ ਰਨ ਕਰਨਗੇ ਆਪਣੀ ਚੌਥੀ ਟਰਮ ਦੇ ਲਈ ਤੇ ਟਰੰਪ ਹੁਣਾਂ ਦੇ ਨਾਲ ਉਹ ਕਦਮ ਨਾ ਕਦਮ ਮਿਲਾ ਕੇ ਹੀ ਇੱਕ ਹਿਸਾਬ ਦੇ ਨਾਲ ਚੱਲ ਰਹੇ ਹੈਗੇ ਆ। ਸੋ ਕਹਿੰਦੇ ਵੀ ਐਬਟ ਹੁਣਾਂ ਦਾ ਇਹ ਮੂਵ H1B ਵੀਜ਼ਾਸ ਦੇ ਉਲਟ ਉਹ ਇੱਕ ਹੁਣ ਵੱਡੀ ਜਿਹੜੀ ਇੱਕ ਕਾਰਵਾਈ ਦੇ ਤੌਰ ਦੇ ਉੱਤੇ ਦੇਖਿਆ ਜਾ ਰਿਹਾ ਆ। ਤੇ ਪਾਰਟੀ ਜਿਹੜੀ ਰਿਪਬਲਿਕਨ ਪਾਰਟੀ ਉਹ ਕਹਿ ਰਹੀ ਆ ਗ੍ਰੇਟ ਫਸਟ ਸਟੈਪ ਇਨ ਫਾਈਟ ਟੂ ਪ੍ਰੋਟੈਕਟ ਟੈਕਸਸ ਜੌਬਸ। ਸੋ ਆਮ ਲੋਕਾਂ ਦਾ ਜਿਹੜਾ ਨਜ਼ਰੀਆ ਆ ਜਿਹੜਾ ਹਰਜੋਤ ਸਿੰਘ ਜੀ ਉਹ ਇਸੇ ਤਰੀਕੇ ਦਾ ਉੱਥੇ ਬਣਾ ਦਿੱਤਾ ਗਿਆ ਆ। ਇੱਕ ਆਰਟੀਕਲ ਹੋਰ ਉਸ ਦੀ ਮੈਂ ਇਸ ਦੇ ਵਿੱਚ ਗੱਲ ਨਾਲ ਕਰਨਾ ਚਾਹੁੰਦਾ ਹਾਂ। ਪਲੈਨੇਟੀਰ ਕੰਪਨੀ ਦਾ ਐਲੈਕਸ ਕਾਰਪ ਜਿਹੜਾ CEO ਵਾ ਉਸਨੇ ਇੱਕ ਓਪੀਨੀਅਨ ਆਰਟੀਕਲ ਜਿਹੜਾ ਉਹ ਲਿਖਿਆ। ਕਹਿੰਦੇ ਵੀ ਉਹਨੇ ਇਹ ਲਿਖਿਆ ਵੀ ਜਿਹੜੀਆਂ ਵੈਸਟਰਨ ਕੰਟਰੀਜ਼ ਆ, ਵੈਸਟਰਨ ਸਿਵਲਾਈਜੇਸ਼ਨਸ ਆ, ਉਹਨਾਂ ਨੂੰ AI ਦੀ ਵਰਤੋਂ ਇੰਨੀ ਕੁ ਜ਼ਿਆਦਾ ਹੁਣ ਕਰਨੀ ਆ ਚੁੱਕੀ ਆ, ਇੰਨੀ ਕੁ ਜ਼ਿਆਦਾ ਉਹ ਇੱਕ ਹਿਸਾਬ ਦੇ ਨਾਲ ਬੈਟਰ ਹੋ ਚੁੱਕੀ ਆ ਵੀ ਇਮੀਗ੍ਰੇਸ਼ਨ ਦੀ ਜ਼ਰੂਰਤ ਨਹੀਂ ਹੈਗੀ। ਸੋ ਇਹ ਬਹੁਤ ਅਹਿਮ ਗੱਲ ਆ ਜਿਹੜੀ ਉਸਨੇ ਕੀਤੀ ਆ। ਪਲੈਨੇਟੀਰ ਇੱਕ ਉਹ CEO ਆ, ਉਹ ਕੰਪਨੀ ਆ ਦਾ ਮਾਲਕ ਆ ਜਿਹੜਾ ਇਸ ਟਾਈਮ ਸਰਕਾਰ ਦੇ ਨਾਲ ਇੱਕਮਿਕ ਹੋ ਕੇ ਜਿਹੜਾ ਉਹ ਚੱਲ ਰਿਹਾ, ਜਿਹੜਾ ਪੈਲਸਤੀਨੀਆਂ ਨੂੰ ਮਾਰਨ ਦੀ ਗੱਲ ਨੂੰ ਬੜੀ ਬਹਾਦਰੀ ਦੇ ਨਾਲ ਕਹਿ ਲਓ ਜਾਂ ਬੜੀ ਬਗੈਰ ਕਿਸੇ ਡਰ ਤੋਂ, ਬਗੈਰ ਕਿਸੇ ਰੀਪਰਕਸ਼ਨਸ ਤੋਂ ਉਹ ਬਾਰ-ਬਾਰ ਉਦਾਂ ਦੀ ਉੱਥੇ ਉਹ ਗੱਲ ਸਟੇਜਾਂ ਤੋਂ ਖੜ ਕੇ ਕਰਦਾ ਆ। ਤੇ ਉਹਦਾ ਜਿਹੜਾ ਓਪੀਨੀਅਨ ਆਰਟੀਕਲ ਇਸ ਤਰੀਕੇ ਦਾ ਉਹ op-ed ਆਉਣਾ ਜਿਸ ਦੇ ਵਿੱਚ ਉਹ ਕਹਿਣਾ ਵੀ ਵੈਸਟਰਨ ਕੰਟਰੀਜ਼ ਨੂੰ AI ਦੀ ਵਰਤੋਂ ਇਨਫ ਕਰਨੀ ਆ ਚੁੱਕੀ ਆ ਵੀ ਸਾਨੂੰ ਇਮੀਗ੍ਰੇਸ਼ਨ ਦੀ ਜ਼ਰੂਰਤ ਨਹੀਂ ਆ। ਇਹ ਇੱਕ ਨਵਾਂ ਐਂਗਲ ਜਾਂ ਕਹਿ ਲਓ ਵੀ ਇੱਕ ਫਿਊਚਰ ਦਾ ਰਾਹ ਜਿਹੜਾ ਉਹ ਤੁਹਾਨੂੰ ਦੱਸ ਰਿਹਾ ਆ। ਟੈਕਸਸ, ਫਲੋਰੀਡਾ ਦੇ ਇਹ ਜਿਹੜੇ ਸਟੈਪ ਨੇ ਹਰਜੋਤ ਸਿੰਘ ਜੀ ਇਹ ਇਸ ਪਾਸੇ ਵੱਲ ਨੂੰ ਹੀ ਕਦਮ ਜਿਹੜੇ ਉਹ ਵੱਧਦੇ ਹੋਏ ਨਜ਼ਰ ਆ ਰਹੇ ਆ।
ਸੋ ਸੀਕ੍ਰੇਟ ਏਜੰਡਾ ਕਹਿ ਲਓ ਜਾਂ ਇਨ ਫੁੱਲ ਪਬਲਿਕ ਵਿਊ ਏਜੰਡੇ ਦੇ ਵਿੱਚ ਜਿਹੜਾ ਉਹ ਤੁਸੀਂ ਕਹਿ ਲਓ ਵੀ H1B ਤੇ ਇਮੀਗ੍ਰੇਸ਼ਨ ਚਾਹੇ ਇਹ ਇਲੀਗਲ ਆ ਤੇ ਚਾਹੇ ਸ਼ੁਰੂਆਤ ਇਲੀਗਲ ਦੇ ਰੌਲੇ ਤੋਂ ਹੋਈ ਸੀ, ਪਰ ਹੁਣ ਹਰ ਇੱਕ ਤਰ੍ਹਾਂ ਦੀ ਜਿਹੜੀ ਇਮੀਗ੍ਰੇਸ਼ਨ ਦੇ ਉੱਤੇ ਹੌਲੀ ਹੌਲੀ ਨਕੇਲ ਜਿਹੜੀ ਉਹ ਕੱਸ ਹੋ ਰਹੀ ਹੈਗੀ ਆ। ਜੀ ਬਿਲਕੁਲ। ਸੋ ਹੁਣ ਜਦੋਂ ਕ੍ਰਿਸਟੀ ਨੋਇਮ ਦਾ ਇੰਨਾ ਵਿਰੋਧ ਹੋ ਰਿਹਾ ਤੇ ਉਹਨਾਂ ਨੇ ਅੱਜ ਸਟੇਟਮੈਂਟ ਦਿੱਤੀ ਆ ਵੀ ਕਹਿੰਦੀ ਵੀ ਮੈਂ ਜੋ ਕੁਝ ਵੀ ਕੀਤਾ ਐਵਰੀਥਿੰਗ ਆਈ ਹੈਵ ਡਨ ਐਟ ਦ ਡਾਇਰੈਕਸ਼ਨ ਆਫ ਪ੍ਰੈਜ਼ੀਡੈਂਟ ਐਂਡ ਸਟੀਫਨ। ਸੋ ਸਟੀਫਨ ਮਿਲਰ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਹੁਣ ਉਹਨਾਂ ਨੇ ਬਲੇਮ ਕਰ ਦਿੱਤਾ ਹੈ ਤੇ ਉਹਨਾਂ ਦੇ ਹੀ ਡਾਇਰੈਕਸ਼ਨ ਦੇ ਉੱਤੇ ਜੋ ਆ ਮੈਂ ਇਹ ਕੀਤਾ ਹੈਗਾ। ਇਹ ਹਰਜੋਤ ਸਿੰਘ ਜੀ ਅਦਾਲਤ ਵਿੱਚ ਕੋਈ ਬੜਾ ਤਰਕ ਚੱਲਦਾ ਨਹੀਂ ਹੁੰਦਾ ਪਰ ਇਹ ਆ ਵੀ ਕਿਤੇ ਨਾ ਕਿਤੇ ਫੁੱਟ ਜਿਹੜੀ ਉਹ ਸਾਹਮਣੇ ਨਜ਼ਰ ਆਊਗੀ ਵੀ ਕਿਸ ਤਰੀਕੇ ਦੇ ਨਾਲ ਇਹ ਚੀਜ਼ ਜਿਹੜੀ ਉਹ ਸਾਹਮਣੇ ਆ ਰਹੀ ਆ। ਸੋ ਲੈਟਸ ਸੀ ਕੀ ਜਿਹੜਾ ਉਹ ਬਣਦਾ ਆ। ਉਹਨੂੰ ਵੀ ਹੁਣ ਲੱਗਦਾ ਕਾਫੀ ਪ੍ਰੈਸ਼ਰ ਤੇ ਹੀਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੀ। H1B ਵੀਜ਼ੇ ਦੀ ਆਪਾਂ ਗੱਲਬਾਤ ਕਰਦੇ ਸੀ। ਮੈਨੂੰ ਲੱਗਦਾ ਵੀ H1B ਵੀਜ਼ਾ ਜਿਹੜਾ ਅਮਰੀਕਾ ਦੀ ਸਰਕਾਰ ਆ ਬੰਦ ਕਰਨ ਵੱਲ ਨੂੰ ਇਹਨਾਂ ਦੇ ਪੁਆਇੰਟ ਚੱਲ ਰਹੇ ਹੈਗੇ, ਜਿਸ ਤਰ੍ਹਾਂ ਤੁਸੀਂ ਪਹਿਲੀ ਖਬਰ ਦੇ ਵਿੱਚ ਦੱਸਿਆ। ਤੇ ਦੂਜੀ ਜੇ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਾਂ ਤੇ ਇੱਕ ਮੈਟਾ ਸਾਇੰਟਿਸਟ ਜ਼ੀਫਾਨ ਵੈਂਗ ਉਹਨਾਂ ਨੇ ਐਕਸ ਦੇ ਉੱਤੇ ਲਿਖਿਆ ਆ ਵੀ ਮੈਂ ਆਇਨਸਟਾਈਨ ਵੀਜ਼ਾ ਦੇ ਉੱਤੇ ਸੀਗਾ ਤੇ ਸਟੈਂਪਿੰਗ ਕਰਾਉਣ ਦੇ ਲਈ ਉਹ ਚਾਈਨਾ ਗਿਆ ਸੀ ਤੇ ਜਦੋਂ ਉਹ ਸਟੈਂਪਿੰਗ ਕਰਾਉਣ ਦੇ ਲਈ ਦੁਬਾਰਾ ਕੀ ਗਿਆ ਤੇ ਉਸ ਨੂੰ ਜਿਹੜਾ ਸਟੈਂਪਿੰਗ ਆ ਨਾ ਕਰ ਦਿੱਤੀ ਹੈਗੀ। ਅੱਛਾ 7 ਸਾਲਾਂ ਤੋਂ ਉਹ ਅਮਰੀਕਾ ਦੇ ਵਿੱਚ O1 ਵੀਜ਼ੇ ਦੇ ਉੱਤੇ ਰਹਿੰਦਾ ਸੀ। ਜੇ ਮੈਂ ਤੁਹਾਨੂੰ ਉਹਦੀਆਂ ਕੁਆਲੀਫਿਕੇਸ਼ਨ ਦੱਸਾਂ ਤੇ ਤੁਸੀਂ ਬਹੁਤ ਹੈਰਾਨ ਹੋ ਜਾਓਗੇ। O1 ਵੀਜ਼ਾ ਹੁਣ ਉਹ ਕਹਿੰਦਾ ਵੀ ਮੈਂ ਅਮਰੀਕਾ ਚਾਹੇ ਦੇ ਵੀ ਦੇਣ ਵੀਜ਼ਾ ਤੇ ਮੈਂ UK ਜਾ ਰਿਹਾ ਹੈਗਾ ਕਿਉਂਕਿ ਸਾਰੀਆਂ ਕੰਟਰੀਜ਼ ਇਦਾਂ ਦੇ ਬੰਦੇ ਨੂੰ ਲੱਭ ਰਹੀਆਂ ਆ। ਉਹ ਬੰਦਾ PhD ਆ ਇਲੈਕਟ੍ਰੀਕਲ ਤੇ ਕੰਪਿਊਟਰ ਇੰਜੀਨੀਅਰਿੰਗ ਫਰੋਮ ਕਾਰਨੇਜੀ ਮੈਲੋਨ ਯੂਨੀਵਰਸਿਟੀ ਤੋਂ। ਬਹੁਤ ਟੌਪ ਨੌਚ ਯੂਨੀਵਰਸਿਟੀ ਆ, ਉੱਥੋਂ PhD ਕੀਤੀ ਆ। 6900 ਅਕੈਡਮਿਕ ਸਰਚ ਸਾਈਟੇਸ਼ਨਸ ਆ, 6900 ਦੇ ਕਰੀਬ ਜਿਹੜੇ ਰਿਸਰਚ ਦੇ ਪੇਪਰਸ ਆ ਉਹਨਾਂ 'ਚ ਉਹਦਾ ਨਾਂ ਆਉਂਦਾ ਹੈਗਾ। ਮਸ਼ੀਨ ਲਰਨਿੰਗ ਰਿਸਰਚ ਸਾਇੰਟਿਸਟ ਐਟ ਮੈਟਾ, ਮੈਟਾ ਦੇ ਉੱਤੇ ਮਸ਼ੀਨ ਲਰਨਿੰਗ ਰਿਸਰਚ ਸਾਇੰਟਿਸਟ ਵੀ ਰਿਹਾ ਹੈਗਾ। ਸੋ ਬਹੁਤ ਸਾਰੇ ਕਈ ਲੋਕ ਇਹ ਕਹਿ ਰਹੇ ਵੀ ਇਹ ਤਾਂ ਫਿਰ ਇੱਕ ਤਰ੍ਹਾਂ ਨਾਲ ਬ੍ਰੇਨ ਡਰੇਨ ਵੀ ਹੋਊਗਾ। ਇੱਕ ਪਾਸੇ ਪ੍ਰੈਜ਼ੀਡੈਂਟ ਟਰੰਪ ਹੁਣੀ ਕਹਿੰਦੇ ਆ ਵੀ ਜਿਹੜੇ ਪਹਿਲੀ ਟਰਮ 'ਚ ਤਾਂ ਇਹੀ ਕਹਿੰਦੇ ਸੀ ਵੀ ਜਿਹੜੇ ਅਮਰੀਕਾ ਦੇ ਵਿੱਚ ਕੋਈ ਵੀ ਚਾਹੇ ਕਾਲਜ ਤੋਂ ਗ੍ਰੈਜੂਏਟ ਹੋ ਜਾਏ, ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋ ਜਾਏ ਤੇ ਉਹ ਸਿੱਧੇ ਪਰਮਾਨੈਂਟ ਰੈਜ਼ੀਡੈਂਟ ਹੋਣੇ ਚਾਹੀਦੇ ਆ ਕਿਉਂਕਿ ਆਪਾਂ ਨਹੀਂ ਚਾਹੁੰਦੇ ਵੀ ਅਮਰੀਕਾ ਤੋਂ ਪੜ੍ਹ ਕੇ ਵਾਪਸ ਉਹ ਇੰਡੀਆ ਜਾਂ ਚਾਈਨਾ ਨੂੰ ਚਲੇ ਜਾਣ। ਸੋ ਜ਼ੀਫਾਨ ਵਾਂਗ ਇਹ ਕਹਿੰਦਾ ਵੀ ਮੈਂ ਹੁਣ ਸੈਨ ਫਰਾਂਸਿਸਕੋ ਤੋਂ ਲੰਡਨ ਜਾ ਰਿਹਾ ਆ ਤੇ ਦੇਖ ਰਿਹਾ ਵੀ ਉਹਨਾਂ ਲੋਕਾਂ ਨਾਲ ਚੈਟ ਕਰਨ ਦੀ, ਖਾਸ ਕਰਕੇ ਜਿਹੜੇ AI ਤੇ AI ਸੇਫਟੀ ਦੇ ਉੱਤੇ ਕੰਮ ਕਰ ਰਹੇ ਹੈਗੇ ਆ। ਸੋ ਇਹ ਇੱਕ ਜੋ O1 ਵੀਜ਼ਾ ਜਿਹਨੂੰ ਆਈਨਸਟਾਈਨ ਵੀਜ਼ਾ ਕਰਕੇ ਕਹਿੰਦੇ ਵੀ ਜਿਹੜੇ ਬਹੁਤ ਹਾਈਲੀ ਕੁਆਲੀਫਾਈਡ ਲੋਕ ਹੁੰਦੇ ਆ ਉਹਨਾਂ ਨੂੰ ਜਿਹੜਾ ਇਹ ਵੀਜ਼ਾ ਦਿੱਤਾ ਜਾਂਦਾ ਆ ਤੇ ਉਸ ਨੂੰ ਵੀ ਜਿਹੜਾ ਰੀ ਐਂਟਰੈਂਸ ਦੀ ਸਟੈਂਪ ਨਹੀਂ ਕੀਤੀ ਗਈ। ਹਾਲਾਂਕਿ ਉਹ 7 ਸਾਲਾਂ ਤੋਂ ਅਮਰੀਕਾ ਦੇ ਵਿੱਚ ਚਾਹੇ ਉਹ ਮੈਟਾ ਦੇ ਕੰਪਨੀ ਦੇ ਵਿੱਚ ਕੰਮ ਕਰਦਾ ਸੀ, ਚਾਹੇ ਉਹ PhD ਕਰਦਾ ਸੀ। ਸੋ ਇੰਨੀ ਹਾਈ ਕੁਆਲੀਫਿਕੇਸ਼ਨ ਵਾਲੇ ਬੰਦੇ ਨੂੰ ਵੀ ਜਿਹੜੀ ਆ ਰੀ ਐਂਟਰੀ ਨਹੀਂ ਦਿੱਤੀ ਗਈ।